ਡੀਜ਼ਲ ਦੀ ਜਿਹੜੀ ਪ੍ਰਾਈਸ ਆ ਉਹ ਪਿੱਛੇ $3.49 से गई सी, ਹੁਣ ਚਲੋ $3.50 ਐਵਰੇਜ ਆ ਗਈ ਆ। ਜਿਹੜਾ ਸਪੌਟ ਸੀਗਾ 2.02 $2 ਤੇ 2 ਸੈਂਟ ਸੀਗਾ, ਕੰਟਰੈਕਟ ਸੀਗਾ $2.40। ਠੀਕ ਹੈ। ਨਵੰਬਰ ਚ ਹੋ ਗਿਆ $2.03 $2.39 ਕੰਟਰੈਕਟ। ਪਰ ਦਸੰਬਰ ਚ ਤੁਸੀਂ ਦੇਖੋ ਯਕਦਮ ਸਪੌਟ ਰੇਟ ਡਰਾਈ ਦਾ $2.11 ਜਿਹੜੀ ਐਵਰੇਜ ਬਣ ਗਈ। ਪਰ ਜਨਵਰੀ ਦੇ ਜਿਹੜੇ ਨੰਬਰ ਨੇ ਉਹ ਅਨਬਲੀਵੇਬਲ ਨੇ। ਸਪੌਟ ਹੋ ਗਿਆ $2.51 ਤੇ ਕੰਟਰੈਕਟ ਹੋ ਗਿਆ $2.59। ਬੱਲੇ। ਯਾਨੀ ਟੋਟਲ ਜਿਹੜਾ ਡਿਫਰੈਂਸ ਆ ਉਹ 8 ਸੈਂਟ 9 ਸੈਂਟ ਰਹਿ ਗਿਆ ਬਿਟਵੀਨ ਦਾ ਸਪੌਟ ਐਂਡ ਕੰਟਰੈਕਟ। ਤੇ ਉਹਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇੱਕ ਟਾਈਮ ਆਣਾ ਕਿ ਸਪੌਟ ਤੇ ਕੰਟਰੈਕਟ ਇਕੱਠੇ ਹੋ ਜਾਣੇ ਤੇ ਕੰਟਰੈਕਟ ਵਾਲਿਆਂ ਨੇ ਫਿਰ ਕੰਟਰੈਕਟ ਚੱਕਣੇ ਨਹੀਂ ਤੇ ਉਹ ਜਿਹੜੇ ਸਪੌਟ ਮਾਰਕੀਟ ਚ ਆਣੇ। ਅੱਜ ਉਹ ਟਾਈਮ ਸਾਹਮਣੇ ਆ ਗਿਆ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਡੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਇੱਕ ਖਾਸ ਮੁਲਾਕਾਤ ਲੈ ਕੇ ਜੋ ਅਸੀਂ ਕਰਨੇ ਹੈ USA ਟਰੱਕ ਸੇਲਸ ਵਾਲੇ ਸੈਯਦ ਸਾਹਿਬ ਦੇ ਨਾਲ। ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਔਰ ਦੋਵੇਂ ਹੱਥ ਜੋੜ ਕੇ ਨਮਸਕਾਰ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। सैयद साहब जी आया नु अस्सलाम वालेकुम और वेलकम सलाम आदाब सत श्री अकाल और नवे साल ਦੀਆਂ ਬਹੁਤ ਬਹੁਤ ਵਧਾਈਆਂ ਜੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ, ਨਮਸਤੇ। ਤੇ ਉਹ ਕਹਿੰਦੇ ਨੇ ਤੁਸੀਂ 1 ਸਾਲ ਬਾਅਦ ਮਿਲਿਓ ਮੈਨੂੰ। ਵੇਖ ਲਵੋ ਆ ਬਸ ਹਜੇ ਪਿਛਲੇ ਹਫਤੇ ਦੀ ਗੱਲ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਸ਼ਾਹ ਸਾਹਿਬ ਦੱਸ ਦਵਾਂ ਕਿ ਕੱਢਣਾ ਇਹਨੇ ਵੀ ਸਾਲ ਹੀ ਜੇ ਉੱਤੇ ਇਹ ਵੀ ਨਹੀਂ ਜਾਣ ਲੱਗਾ। ਤੁਸੀਂ ਕਹਿ ਰਹੇ ਹੋ ਇਹ ਚਾਈਨਾ ਦਾ ਬਣਾ ਮਾਲ ਹੈ ਜਿਹੜਾ ਸਾਲ ਹੀ ਕੱਢਣਾ ਇਹਨੇ। ਪਰ ਭਾਵੇਂ ਕਿਹੜਾ ਵੀ ਬਣਿਆ ਹੋਵੇ ਸਾਲ ਤੋਂ ਬਾਅਦ ਦੀ ਵਾਰੰਟੀ ਦੇ ਰਕੇ ਹੈ ਨਹੀਂ ਕਿ ਤੇਰਾ ਖੈਰ ਰੱਖੇ ਇਹ ਕਾਮਯਾਬੀਆਂ ਭਰਪੂਰ ਹੋਵੇ ਤੁਹਾਡੇ ਵਾਸਤੇ। ਔਲਾਦ ਦੀਆਂ ਖੁਸ਼ੀਆਂ ਵੇਖੋ, ਸੁੱਖ ਹੰਡਾਓ, ਸੇ ਤੰਦਰੁਸਤੀ ਦੇ ਵਿੱਚ ਰਹੋ। ਸਭ ਤੋਂ ਵੱਡੀ ਗੱਲ ਇਹ ਹੈ ਔਰ ਇਹੋ ਹੀ ਸਾਡੀ ਦੁਆ ਆਪਣੇ ਟਰੱਕਰ ਵੀਰਾਂ ਵਾਸਤੇ ਵੀ ਹੈ ਜਿਹੜੇ ਸਾਡੇ ਤੱਕ ਬਹੁਤ ਕੁਝ ਅਪਣਾਉਂਦੇ ਨੇ ਆਪਣੀ ਮਿਹਨਤ ਦੇ ਨਾਲ। ਤੇ ਇਜਾਜ਼ਤ ਹੋਵੇ ਤੁਹਾਡੀ ਤੇ ਫਿਰ ਨਵੇਂ ਸਾਲ ਦੀਆਂ ਸ਼ੁਰੂਆਤ ਕਰੀਏ ਜੀ। ਜੀ ਬਿਲਕੁਲ ਜੀ ਬਿਲਕੁਲ। ਅੱਛਾ, ਮੈਂ ਸੈਯਦ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਨਵੇਂ ਸਾਲ ਵਾਸਤੇ ਟਰੱਕਰਸ ਨੇ ਜਿਹੜੇ ਉਹਨਾਂ ਨੂੰ ਕਿਹੜੇ ਇਰਾਦੇ ਕਿਹੜੀ ਨੀਅਤ ਆ ਜਿਹੜੀ ਉਹ ਰੱਖਣੀ ਚਾਹੀਦੀ ਹੈ ਔਰ ਕਿੱਦਾਂ ਟੁਰਨਾ ਚਾਹੀਦਾ ਹੈ ਕਿ ਜਿਹੜੀਆਂ ਕੁਝ ਮੰਜ਼ਲਾਂ ਗੋਲਸ ਨੇ ਜਿਹੜੇ ਉਹ ਮਿਥਲੇ ਜਾਣ ਤਾਂ ਜੇ ਸੁਲੱਖਣਾ ਵੇਲਾ ਜਿਹੜਾ ਉਹ ਆਵੇ। ਸਾਲ ਦੀ ਸ਼ੁਰੂਆਤ ਹੈ ਨਾ ਤੇ ਜ਼ਰਾ ਆਸ ਉਮੀਦ ਹੈ ਜਿਹੜੀ ਉਹਦੇ ਚ ਅਸੀਂ ਤੁਹਾਡੀ ਗਾਈਡਲਾਈਨ ਲੈਣਾ ਚਾਹੁੰਦੇ। ਪਹਿਲੀ ਤੇ ਜੀ ਮੈਂ ਇੱਕ ਮਜ਼ਾਕ ਦੀ ਗੱਲ ਕਰਦਾ। 3 ਚੀਜ਼ਾਂ ਤੇ ਬਹੁਤ ਇੰਪੋਰਟੈਂਟ ਨੇ। ਇੱਕ ਪਹਿਲੇ ਕਹਿੰਦੇ ਜੀ ਮੈਂ weight ਘਟਾ ਲਾਂਗਾ। ਅੱਛਾ ਝੂਠੀ ਹੈ ਉਹਦਾ, ਚਲੋ ਮੰਨ ਲੈਨੇ। ਦੂਜਾ ਮੈਂ ਐਕਸਰਸਾਈਜ਼ ਕਰਾਂਗਾ। ਅੱਛਾ। ਤੇ ਤੀਸਰਾ ਮੈਂ ਪਹਿਲੇ ਤੋਂ ਜ਼ਿਆਦਾ ਮਿਹਨਤ ਕਰਾਂਗਾ। ਇਹ 3 ਚੀਜ਼ਾਂ ਤੇ ਆਪਾਂ ਸੋਚ ਕੇ ਹੀ ਨਵਾਂ ਸਾਲ ਆਂਦਾ। ਤਾਂ ਉਹਦੇ ਤੇ ਅਸੀਂ ਕਿੰਨਾ ਪਾਬੰਦ ਹੁੰਦੇ ਆ ਬਹੁਤ ਡਿਫਿਕਲਟ ਆ। ਪਰ ਚਲੋ ਅਸੀਂ ਹੁਣ ਥੋੜੀ ਉਹ ਗੱਲ ਕਰਦੇ ਹਾਂ ਜਿਹੜੀਆਂ ਈਜ਼ੀ ਟੂ ਅੰਡਰਸਟੈਂਡ ਤੇ ਈਜ਼ੀ ਟੂ ਸਵਾਲੋ ਹੁੰਦੀਆਂ ਜਿਹੜੀ ਅਸੀਂ ਕਰ ਸਕਦੇ ਹਾਂ। ਠੀਕ ਹੈ। ਪਹਿਲੀ ਜਿਹੜੀ ਮੇਰੀ ਰਿਕੁਐਸਟ ਆ ਉਹ ਕਿਸੇ ਵੀ ਟਰੱਕਰ ਵਾਸਤੇ ਛੋਟਾ ਫਲੀਟ ਹੋਏ, ਸਿੰਗਲ ਓਨਰ ਹੋਏ, 5 ਟਰੱਕ ਹੋਣ, 10 ਇੱਕ ਸਿਸਟਮ ਬਣਾਓ ਜਿਹਦੇ ਚ ਕਾਪੀ ਦੇ ਅੰਦਰ ਹਰ ਚੀਜ਼ ਲਿਖ ਲਿਆ ਕਰੋ। ਜੇ ਤੁਹਾਡਾ $2 ਦਾ ਐਕਸਪੈਂਸ ਆ ਜਾਂ $2000 ਦਾ ਐਕਸਪੈਂਸ ਆ ਜਾਂ $500 ਦਾ ਐਕਸਪੈਂਸ ਆ, ਹਰ ਚੀਜ਼ ਨੂੰ ਤੁਸੀਂ ਲਿਖੋ। ਉਹਦੀ ਬੈਨੀਫਿਟ ਇਹ ਹੁੰਦਾ ਜਿਹੜੀ ਕਾਪੀ 'ਚ ਲਿਖਿਆ ਹੋਏ ਜਾਂ ਫੋਨ ਦੇ ਨੋਟਸ 'ਚ ਲਿਖਿਆ ਹੋਏ ਉਹ ਤੂੰ ਕਿਸੇ ਟਾਈਮ ਤੇ ਵੀ ਉਹਨੂੰ ਗੂਗਲ ਸ਼ੀਟ ਤੇ ਜਾਂ ਐਕਸਲ ਸ਼ੀਟ ਤੇ ਟ੍ਰਾਂਸਫਰ ਕਰਕੇ ਤੁਸੀਂ ਆਪਣਾ ਪੂਰਾ ਐਕਸਪੈਂਸ ਦਾ ਇੱਕ ਟ੍ਰੈਂਡ ਬਣਾ ਸਕਦੇ ਹੋ। ਬਿਲਕੁਲ ਠੀਕ ਹੈ। ਤੇ ਜੇ ਤੁਹਾਨੂੰ ਅਕਾਊਂਟੈਂਟ ਵੀ ਪੁੱਛੇਗਾ ਕਿ ਭਾਈ ਤੁਹਾਡੇ $200 ਜ਼ਿਆਦਾ ਲੱਗੇ ਨੇ ਘੱਟ ਲੱਗੇ ਨੇ, ਉਹ ਤੁਸੀਂ ਦੱਸ ਸਕਦੇ ਹੋ ਕਿ ਇਹ ਕੀ ਐਕਸਪੈਂਸ ਸੀਗਾ। ਠੀਕ ਹੈ। ਦੂਸਰਾ, ਕੋਸ਼ਿਸ਼ ਕਰੋ ਜਿਹੜਾ ਟਰੱਕਿੰਗ ਰਿਲੇਟਡ ਕੋਈ ਵੀ ਐਕਸਪੈਂਸ ਆ ਉਹ ਕਾਰਡ ਤੋਂ ਕਰੋ। ਕ੍ਰੈਡਿਟ ਕਾਰਡ ਤੋਂ ਕਰੋ, ਡੈਬਿਟ ਕਾਰਡ ਤੋਂ ਕਰੋ। ਉਹਦੀ ਮਕਸਦ ਇਹ ਹੈ ਕਿ ਜਿਹੜਾ ਤੁਹਾਡਾ ਅਕਾਊਂਟੈਂਟ ਆ ਉਹ ਉਹਨਾਂ ਨੂੰ ਖਰਚਿਆਂ 'ਚ ਆਰਾਮ ਨਾਲ ਪਾ ਸਕਦਾ। ਬਿਲਕੁਲ ਠੀਕ ਹੈ। ਜੇ ਤੁਹਾਡੇ ਕੋਲ ਕੰਪਨੀ ਆ ਤੁਸੀਂ ਕੰਪਨੀ ਦੇ ਅੰਦਰ ਕਾਰਡ ਨੂੰ ਵਰਤੋ। ਜੇ ਕੰਪਨੀ ਨਹੀਂ ਹੈਗੀ ਆਪਣੇ ਪਰਸਨਲ ਕਾਰਡ ਨੂੰ ਵਰਤੋ। ਉਹਦੀ ਰੀਜ਼ਨ ਇਹ ਹੈ ਕਿ ਤੁਸੀਂ ਕਿਸੇ ਟਾਈਮ ਵੀ ਉਹਦੀ ਜਿਹੜੀ ਸਟੇਟਮੈਂਟ ਆ ਉਹ ਕਢਾ ਕੇ ਆਪਣੇ ਅਕਾਊਂਟੈਂਟ ਨੂੰ ਦੇ ਕੇ ਖਰਚਿਆਂ 'ਚ ਪਾ ਸਕਦੇ ਹੋ ਕਿਉਂਕਿ ਤੁਸੀਂ ਡਾਇਰੈਕਟਰ ਹੋ ਆਪਣੀ ਕੰਪਨੀ ਦੇ। ਬਿਲਕੁਲ ਠੀਕ ਹੈ, ਸਹਿਮਤ ਜੀ। ਇਹ ਚੀਜ਼ ਇਤਨੀ ਇੰਪੋਰਟੈਂਟ ਆ ਕਿ ਤੁਸੀਂ ਜਦੋਂ ਇੱਕ ਵਾਰੀ ਟ੍ਰੈਂਡ ਤੁਹਾਨੂੰ ਪਤਾ ਲੱਗ ਜਾਂਦਾ ਨਾ ਕਿ ਮੇਰਾ ਕਿੰਨਾ ਖਰਚਾ ਆ ਰਿਹਾ। ਹੁਣ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ। ਇੱਕ ਵੀਰ ਨੇ ਮੈਨੂੰ ਕਾਲ ਕੀਤੀ, ਕਹਿੰਦਾ ਭਾਜੀ ਟਰੱਕ ਦੀ ਡੀਜ਼ਲ ਕੰਜ਼ੰਪਸ਼ਨ ਬਹੁਤ ਘੱਟ ਆ। ਮੈਂ ਕਿੰਨੀ ਆ? ਕਹਿੰਦਾ 5.5। ਮੈਂ ਕਿਹਾ 22 ਦਾ ਟਰੱਕ ਲਿਆ ਤੁਸੀਂ, ਉਹ ਵੀ ਫਰੇਟ ਲਾਈਨਰ, ਉਹ 5.5 ਕਿੱਦਾਂ ਹੋ ਸਕਦੀ ਹੈ? ਉਹਦੀ ਕੈਲਕੂਲੇਸ਼ਨ ਤੇ ਸਾਡੀ ਕੈਲਕੂਲੇਸ਼ਨ 'ਚ ਘੱਟੋ ਘੱਟ 2 ਮਾਈਲ ਪਰ ਗੈਲਨ ਦਾ ਫਰਕ ਪੈ ਰਿਹਾ ਸੀ। ਤੁਹਾਡਾ ਭਲਾ ਹੋਵੇ। ਜਦੋਂ ਉਹਨੂੰ ਐਨਾਲਾਈਜ਼ ਕੀਤਾ ਤਾਂ ਪਤਾ ਲੱਗਿਆ ਉਹਦੇ 'ਚ ਜਿਹੜਾ ਆਈਡਲ ਨੂੰ ਵੀ ਪਾ ਰਹੇ ਸੀ ਤੇ ਆਈਡਲ 'ਚ ਬਹੁਤ ਜ਼ਿਆਦਾ ਟਰੱਕ ਆਈਡਲ ਕਰ ਰਿਹਾ ਸੀ।
ਹੁਣ ਮਕੈਨਿਕ ਬਹੁਤ ਸਿੰਪਲ ਕਹਿ ਲਿਆ ਜੀ ਇਹਦੇ ਟਾਇਰ ਠੀਕ ਨੇ, ਟਾਇਰ ਤੇ ਅਸੀਂ ਨਵੇਂ ਪਵਾ ਕੇ ਦਿੱਤੇ ਸੀ ਮਿਚਲਨ ਦੇ, ਤੇ ਉਹਦਾ ਜਦੋਂ ਤੁਹਾਡੇ ਕੋਲ ਨੰਬਰ ਹੁੰਦੇ, ਡਾਟਾ ਹੁੰਦਾ, ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉਹਦਾ ਐਨਾਲਾਈਜ਼ ਕਰਕੇ ਕੋਈ ਨਾ ਕੋਈ ਆਨਸਰ ਕੱਢ ਲੈਂਦੇ ਹੋ। ਜੇ ਤੁਹਾਡੇ ਕੋਲ ਡਾਟਾ ਹੀ ਨਾ ਹੋਏ ਉਹਦਾ ਕਿੱਦਾਂ ਆਨਸਰ ਕੱਢੋਗੇ? ਤੇ ਇਹ ਵਾਸਤੇ ਜਿਹੜੀ ਇਸ ਸਾਲ ਦੀ ਰੈਜ਼ੋਲੂਸ਼ਨ ਹੈ ਨਾ, ਉਹ ਤੁਸੀਂ ਕਹੋ ਕਿ ਜਿਹੜਾ ਖਰਚਾ ਹੋਏ, ਇਨਕਮ ਹੋਏ, ਕੋਈ ਚੀਜ਼ ਵੀ ਹੋਏ, ਤੁਸੀਂ ਲਿਖਣੀ ਜ਼ਰੂਰ ਆ। ਠੀਕ ਹੈ। ਜਦੋਂ ਲਿਖਣੀ ਸ਼ੁਰੂ ਕਰ ਦੋਗੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਤਰ੍ਹਾਂ ਕਾਬੂ ਆਉਣਾ। ਜਦੋਂ ਮੈਂ ਯੰਗ ਸੀਗਾ, ਮੇਰਾ ਬਹੁਤ ਭਾਰਾ weight ਹੋ ਗਿਆ, ਮੇਰਾ ਆਲਮੋਸਟ 300। ਤੁਸੀਂ ਹੁਣ ਵੀ ਯੰਗ ਜੇ, ਸੋਹਣੇ ਜੇ, ਸੁਲੱਖਣੇ ਜੇ, ਕੋਈ ਵੀ ਵਾਰਦਾਤ ਕਰ ਸਕਦੇ, ਸਾਨੂੰ ਯਕੀਨ ਹੈ ਤੁਹਾਡੇ ਤੇ। ਤੁਸੀਂ ਮੈਨੂੰ ਫੜਾਓਗੇ ਅੱਜ। ਕੋਈ ਪ੍ਰੋਗਰਾਮ ਇੱਕ ਬਹਾਨਾ ਹੁੰਦਾ, ਅਸੀਂ ਮੁਕਰਨ ਨਹੀਂ ਦੇਣਾ। ਤੁਸੀਂ ਕਾਇਮ ਰਹੋ ਸ਼ਾਹ ਸਾਹਿਬ, ਐਵੇਂ ਆਜੀ ਤੋਂ ਕੰਮ ਲੈ ਰਹੇ ਜੇ ਇਹ ਗੱਲ ਮੇਰੀ ਮਾਂ ਨੂੰ ਕਹਿੰਦੇ ਤਾਂ ਠੀਕ ਸੀਗੀ, ਹੁਣ ਮੇਰੇ ਬਾਸ ਨੂੰ ਕਹੋਗੇ, ਬਜ਼ੁਰਗਾਂ ਨੂੰ, ਤਾਂ ਕੰਮ ਖਰਾਬ ਹੋ ਜਾਣਾ। ਬਸ ਜੀ ਫਿਰ ਇਦਾਂ ਹੀ ਕਹਿਣਾ, ਧੀ ਨੂੰ ਸੁਣਾਉਣਾ ਨੌ ਨੂੰ, ਬਾਕੀ ਤੁਸੀਂ ਆਪ ਹੀ ਸਮਝਦਾਰ ਜੇ। ਤੇ ਉਹ ਜੀ ਮੈਂ ਬੜਾ ਪਰੇਸ਼ਾਨ ਸੀਗਾ, weight ਘੱਟ ਨਹੀਂ ਹੁੰਦਾ ਮੇਰਾ, 300 ਪਾਉਂਡ ਤੋਂ ਜ਼ਿਆਦਾ ਵਜਨ ਸੀਗਾ। ਉਹ ਤੁਹਾਡਾ ਭਲਾ ਹੋਵੇ। ਤੇ ਕੋਈ ਗੱਲ ਹੁੰਦੀ ਸੀ ਤੇ ਮੇਰੇ ਦੋਸਤ ਹਨ, ਉਹਨਾਂ ਨੂੰ ਮੈਂ ਕਿਹਾ ਯਾਰ ਆਪਣਾ ਦੋਵੇਂ ਦਾ weight ਘੱਟ ਨਹੀਂ ਹੁੰਦਾ ਤੇ ਕੋਈ ਡਾਈਟਿੰਗ ਕਰੀਏ। ਅਸੀਂ ਡਾਈਟਿੰਗ ਸ਼ੁਰੂ ਕਰ ਦਿੱਤੀ ਤੇ ਮੇਰਾ ਤੇ ਥੋੜਾ ਬਹੁਤਾ weight ਘੱਟ ਹੋ ਗਿਆ। ਭਾਈ ਦਾ ਮੈਂ ਪੁੱਛਿਆ, ਭਾਈ ਤੁਹਾਡਾ weight ਘੱਟ ਨਹੀਂ ਹੋ ਰਿਹਾ? ਕਹਿੰਦੇ ਯਾਰ ਮੈਂ ਤਾਂ ਕੁਝ ਨਹੀਂ ਖਾਦਾ, ਬਸ ਐਵੇਂ 2 ਕੁ ਮੋਤੀ ਚੋਰ ਦੀ ਲੱਡੂ ਚੱਖ ਲਏ ਸਨ। ਇਹ ਹਜੇ ਚੱਖਣਾ, ਖਾਦੇ ਨਹੀਂ ਉਹਨਾਂ ਨੇ। ਠੀਕ ਹੈ, ਦੱਬ ਕੇ ਰੱਖੋ ਭਾਈ। ਜਿਹੜਾ ਇੱਕ ਮੋਤੀ ਚੂਰ ਦਾ ਲੱਡੂ ਆ, ਇਹ 1000 ਕੈਲੋਰੀ ਆ। ਓ ਮਾਈ ਗॉड। ਤੇ ਉਹਦੇ ਮੈਨੂੰ ਕਿੱਦਾਂ ਪਤਾ ਲੱਗਿਆ? ਮੈਂ ਕੋਈ ਇੱਕ ਐਪ ਸੀਗੀ, ਹੁਣ ਵੀ ਹੈਗੀ, ਮਾਈ ਫਿਟਨੈਸ ਪਾਲ। ਉਹਦੇ ਚ ਜਿਹੜਾ ਵੀ ਤੁਸੀਂ ਖਾਓਗੇ ਨਾ, ਉਦੋਂ ਉਹਦੇ ਚ ਪਾ ਦਿਓ ਮੈਂ ਸਮੋਸਾ ਖਾਦਾ, ਮੈਂ ਸ਼ਰਬਤ ਪੀਤਾ, ਮੈਂ ਚਾਹ ਪੀਤੀ, ਮੈਂ ਕਾਫੀ ਪੀਤੀ, ਉਹਦੇ ਚ ਉਹ ਤੁਹਾਨੂੰ ਐਂਡ ਆਫ ਦਾ ਡੇ ਤੁਹਾਨੂੰ ਦੱਸ ਦਿੰਦਾ ਤੁਸੀਂ ਕਿੰਨੀ ਕੈਲੋਰੀਆਂ ਖਾਈਆਂ। ਅੱਛਾ, ਜਿਹੜੀ ਕੈਲੋਰੀ ਦੀ ਗੇਮ ਹੈ ਉਹ ਦੱਸਦਾ ਯਾਰ ਤੁਹਾਡੀ ਜਾਬ ਵਾਸਤੇ 2000 ਕੈਲੋਰੀ ਜ਼ਰੂਰੀ ਨੇ। ਅਸੀਂ 5-6000 ਕੈਲੋਰੀ ਖਾ ਜਾਂਦੇ ਸੀ। ਤੇ ਉਹਦੇ ਨਾਲ ਸਾਨੂੰ ਅਕਾਊਂਟੇਬਿਲਿਟੀ ਨਹੀਂ ਸੀ ਕਿ ਅਸੀਂ ਕਿੰਨੀ ਕੈਲੋਰੀਆਂ ਵਰਤ ਰਹੇ ਹਾਂ ਤੇ ਕਿੰਨੀ ਦੀ ਲੋੜ ਆ। ਸੇਮ ਥਿੰਗ ਜਦੋਂ ਤੁਸੀਂ ਟਰੈਕਿੰਗ ਕਰਦੇ ਹੋ, ਜਿਹੜੇ ਤੁਹਾਡੀ ਇਨਕਮਿੰਗ ਆਊਟਗੋਇੰਗ, ਜੇ ਤੁਸੀਂ ਲਿਖ ਲਓਗੇ ਨਾ, ਜਿਸ ਦਿਨ ਤੁਹਾਡਾ ਮੂਡ ਹੋਇਆ ਤੁਸੀਂ ਉਹਦਾ ਕੋਈ ਨਾ ਕੋਈ ਡਾਟਾ ਉਹਦੇ ਤੋਂ ਇਨਫੋਰਮੇਸ਼ਨ ਕੱਢ ਲਓਗੇ। ਉਸ ਡਾਟਾ ਤੋਂ ਜੇ ਡਾਟਾ ਹੀ ਨਾ ਹੋਇਆ ਤਾਂ ਇਨਫੋਰਮੇਸ਼ਨ ਕਿੱਦਾਂ ਕੱਢੋਗੇ? ਇਦਾਂ ਹੀ, ਬਿਲਕੁਲ ਇਦਾਂ ਹੀ। ਇਹ ਜ਼ਰੂਰੀ ਚੀਜ਼ ਆ ਜਿਹੜੀ ਤੁਸੀਂ ਆਪਣੇ ਨਵੇਂ ਸਾਲ ਦੀ ਰੈਜ਼ੋਲੂਸ਼ਨ ਰੱਖੋ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਸ਼ਾਹ ਸਾਹਿਬ ਜਿੱਦੀਆਂ ਮਿਸਾਲਾਂ ਤੁਸੀਂ ਦੇ ਕੇ ਖਤਰਨਾਕ ਦੱਸਿਆ ਹੈ ਨਾ, ਇਸ ਤੋਂ ਬਾਅਦ ਜਿਹੜਾ ਹੈ ਸਿਰਫ ਜਜ਼ਬਾ ਤਗੜਾ ਹੋਣਾ ਚਾਹੀਦਾ। ਅਗਲੇ ਸਵਾਲ ਨਾਲ ਚੱਲਣਾ ਜੀ ਮੈਂ। ਲੋਡਸ ਦੇ ਰੇਟਸ ਕੀ ਚੱਲ ਰਹੇ ਨੇ, ਗੈਸ ਦੀ ਪ੍ਰਾਈਸ ਆ ਜਿਹੜੀ ਉਹ ਕੀ ਚੱਲ ਰਹੀ ਹੈ, ਇਸ ਬਾਰੇ ਸਾਨੂੰ ਸਾਰਿਆਂ ਨੂੰ ਜ਼ਰਾ ਜਾਣਕਾਰੀ ਦਿਵੋ। ਦੇਖੋ ਜੀ, ਮੈਂ ਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਜਦੋਂ ਕੰਮ ਡਾਊਨ ਸੀਗਾ, ਜੂਨ, ਜੁਲਾਈ, ਅਗਸਤ, ਅਸੀਂ ਪੋਜ਼ਿਟਿਵ ਗੱਲਾਂ ਕਰ ਰਹੇ ਸੀ। ਲੋਕੀ ਕਹਿ ਰਹੇ ਸੀ ਕਿ ਬਹੁਤ ਅਨਹੋਣੀ ਗੱਲਾਂ ਕਰ ਰਹੇ ਨੇ, ਇਹ ਕਿੱਦਾਂ ਹੋ ਸਕਦਾ? ਤੇ ਭਾਈ ਜਦੋਂ ਮਾੜਾ ਟਾਈਮ ਨਹੀਂ ਰਹਿੰਦਾ ਤੇ ਚੰਗਾ ਟਾਈਮ ਵੀ ਨਹੀਂ ਰਹਿੰਦਾ, ਚੰਗਾ ਟਾਈਮ ਨਹੀਂ ਰਹਿੰਦਾ ਤੇ ਮਾੜਾ ਵੀ ਨਹੀਂ ਰਹਿੰਦਾ। ਉਹਦੇ ਵਿੱਚ ਆਪਣੇ ਆਪ ਨੂੰ ਅਸੀਂ ਰੈਡੀ ਕਰ ਲਈਏ, ਖਰਚਿਆਂ ਨੂੰ ਕਾਬੂ ਕਰ ਲਈਏ। ਪਰ ਇਹ ਸਰਪ੍ਰਾਈਜ਼ਿੰਗਲੀ ਕੰਮ ਬਹੁਤ ਜਲਦੀ ਬੈਟਰ ਹੋ ਰਿਹਾ ਹੈ। ਇਹ ਮੇਰੀ ਕੈਲਕੂਲੇਸ਼ਨ ਤੋਂ ਵੀ ਜ਼ਿਆਦਾ ਸਰਪ੍ਰਾਈਜ਼ਿੰਗਲੀ ਬੈਟਰ ਹੋ ਰਿਹਾ ਹੈ। ਚਲੋ ਸ਼ੁਰੂ ਕਰਦੇ ਹਾਂ ਡੀਜ਼ਲ ਪ੍ਰਾਈਸ ਤੋਂ। ਡੀਜ਼ਲ ਦੀ ਜਿਹੜੀ ਪ੍ਰਾਈਸ ਆ ਉਹ ਪਿੱਛੇ $3.49 ਤੇ ਗਈ ਸੀ, ਹੁਣ ਚਲੋ $3.50 ਐਵਰੇਜ ਆ ਗਈ ਆ। ਠੀਕ ਹੈ। ਜੇ ਆਪਾਂ ਡਰਾਈ ਵੈਨ ਦੇ ਲੋਡਾਂ ਦੀ ਗੱਲ ਕਰੀਏ, ਥੋੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦਿੰਨਾ। ਅਕਤੂਬਰ ਚ ਜਿਹੜਾ ਸਪੌਟ ਸੀਗਾ $2.02 ਸੀਗਾ, ਕੰਟਰੈਕਟ ਸੀਗਾ $2.40। ਠੀਕ ਹੈ। ਨਵੰਬਰ ਚ ਹੋ ਗਿਆ $2.03, $2.39 ਕੰਟਰੈਕਟ। ਪਰ ਦਸੰਬਰ ਚ ਤੁਸੀਂ ਦੇਖੋ ਯਕਦਮ ਸਪੌਟ ਰੇਟ ਡਰਾਈ ਦਾ $2.11 ਜਿਹੜੀ ਐਵਰੇਜ ਬਣ ਗਈ ਤੇ ਜਿਹੜਾ ਕੰਟਰੈਕਟ ਸੀਗਾ ਉਹ $2.42। ਠੀਕ ਹੈ। ਤੇ ਜਨਵਰੀ ਚ ਸਪੌਟ ਉੱਤੇ ਚਲੇ ਗਿਆ ਤੇ ਕੰਟਰੈਕਟ ਥੱਲੇ ਆ ਗਿਆ। ਉਹਨਾਂ ਦਾ ਜਿਹੜਾ ਡਿਫਰੈਂਸ ਸੀਗਾ ਹੋਰ ਘੱਟ ਹੋ ਗਿਆ। ਸਪੌਟ ਹੋ ਗਿਆ $2.12 ਤੇ ਕੰਟਰੈਕਟ ਹੋ ਗਿਆ $2.40। ਠੀਕ ਹੈ। ਅੱਛਾ, ਅੱਗੇ ਹੈਰਾਨੀ ਦੀ ਗੱਲ ਆ, ਜਿਹੜਾ ਰੀਫਰ ਆ ਉਹ ਨਵੰਬਰ ਚ ਸੀਗਾ $2.45 ਸਪੌਟ, ਕੰਟਰੈਕਟ ਸੀਗਾ $2.73। ਦਸੰਬਰ ਚ ਹੋ ਗਿਆ $2.47 ਸਪੌਟ, ਕੰਟਰੈਕਟ ਹੋ ਗਿਆ $2.75। ਫਿਰ ਵੀ ਤੁਹਾਨੂੰ ਫਰਕ ਹੈਗਾ। ਪਰ ਜਨਵਰੀ ਦੇ ਜਿਹੜੇ ਨੰਬਰ ਨੇ ਉਹ ਅਨਬਲੀਵੇਬਲ ਨੇ। ਸਪੌਟ ਹੋ ਗਿਆ $2.51 ਤੇ ਕੰਟਰੈਕਟ ਹੋ ਗਿਆ $2.59। ਬੱਲੇ। ਯਾਨੀ ਟੋਟਲ ਜਿਹੜਾ ਡਿਫਰੈਂਸ ਆ ਉਹ 8 ਸੈਂਟ 9 ਸੈਂਟ ਰਹਿ ਗਿਆ ਬਿਟਵੀਨ ਦਾ ਸਪੌਟ ਐਂਡ ਕੰਟਰੈਕਟ। ਤੇ ਉਹਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇੱਕ ਟਾਈਮ ਆਣਾ ਕਿ ਸਪੌਟ ਤੇ ਕੰਟਰੈਕਟ ਇਕੱਠੇ ਹੋ ਜਾਣੇ
ਤੇ ਕੰਟਰੈਕਟ ਵਾਲੇ ਨੇ ਫਿਰ ਕੰਟਰੈਕਟ ਚੱਕਨੇ ਨਹੀਂ, ਤੇ ਉਹ ਜਿਹੜੇ ਸਪੌਟ ਮਾਰਕੀਟ ਚ ਆਨੇ, ਅੱਜ ਉਹ ਟਾਈਮ ਸਾਹਮਣੇ ਆ ਗਿਆ। ਰੱਬ ਚਾਹਿਆ ਅਸੀਂ ਹੋਰ ਕਹਿੰਦੇ 6 ਮਹੀਨੇ ਬਾਅਦ ਆਏਗਾ, ਉਹ ਭਾਜੀ ਇੱਕ ਮਹੀਨੇ ਦੇ ਬਾਅਦ ਹੀ ਆ ਗਿਆ। ਬਾਬਾ ਇਹ ਮੈਨੂੰ ਯਾਦ ਆ ਕਿ ਅਸੀਂ ਇਹ ਗੱਲਾਂ ਅਕਤੂਬਰ ਚ ਕੀਤੀਆਂ ਸੀਗੀਆਂ ਜੀ ਬਿਲਕੁਲ। ਤੇ ਉਹ ਹੁਣ ਚੀਜ਼ਾਂ ਇੰਨੀ ਜਲਦੀ ਤੇਜ਼ ਹੋ ਰਹੀਆਂ, ਜਿਹੜੀ ਪੋਜ਼ਿਟਿਵ ਹੋ ਰਹੀਆਂ, ਕਿ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਰੈਡੀ ਕਰਨਾ ਵੀ ਹੁਣ ਇੱਕ ਇੰਪੋਰਟੈਂਟ ਟਾਸਕ ਆ ਜੀ। ਮੈਂ ਥੋੜਾ ਜਿਹਾ ਆਪਣੇ ਆਪ ਨੂੰ ਜ਼ਰਾ ਦਰੁਸਤ ਕਰ ਲਵਾਂ ਸ਼ਾਹ ਸਾਹਿਬ, ਇਹ ਗੱਲਾਂ ਬਾਤਾਂ ਅਸੀਂ ਜਿਹੜੀਆਂ ਨੇ ਇਹ ਅਸੀਂ ਕੀਤੀਆਂ ਸੀਗੀਆਂ ਇਹਦੇ ਵਿੱਚ ਰੱਬ ਤੁਹਾਡਾ ਭਲਾ ਕਰੇ ਅਕਤੂਬਰ 'ਚ, ਔਰ ਸਾਨੂੰ ਉਮੀਦ ਸੀ ਕਿ ਦਸੰਬਰ 'ਚ ਚੇਂਜਸ ਨੇ ਜਿਹੜੀਆਂ ਉਹ ਕੁਝ ਆਣਗੀਆਂ, ਔਰ ਹੁਣ ਅਸੀਂ ਵੇਖ ਰਹੇ ਹਾਂ ਕਿ ਬਕਾਇਦਾ ਪ੍ਰੈਕਟੀਕਲੀ ਚੇਂਜਸ ਨੇ ਜਿਹੜੀਆਂ ਆ ਰਹੀਆਂ। ਜੀ ਪਲੀਜ਼ ਕੈਰੀ ਔਨ। ਜੀ ਉਹਦੇ ਬਾਅਦ ਜੇ ਆਪਾਂ ਅੱਗੇ ਚੱਲੀਏ ਕਿ ਹਾਊ ਵਾਟ ਇਜ਼ ਗੋਇੰਗ ਔਨ ਇਨ ਦ ਇੰਡਸਟਰੀ, ਹਾਲੀ ਟਰੰਪ ਨੇ ਕੰਟਰੋਲ ਨਹੀਂ ਲਿਆ। ਠੀਕ ਹੈ। ਹਾਲੀ ਜਿਹੜਾ ਉਹਨਾਂ ਨੇ ਕਿਹਾ ਸੀ ਜੀ ਜਿਹੜਾ ਅਸੀਂ ਇੰਪੋਰਟ ਤੇ ਡਿਊਟੀਆਂ ਲਾਵਾਂਗੇ, ਉਹ ਡਿਊਟੀਆਂ ਨਹੀਂ ਲੱਗੀਆਂ। ਹਾਲੀ ਜਿਹੜਾ ਜੇ ਤੁਸੀਂ ਦੇਖੋ ਕਿ ਜਿਹੜੀ ਗੱਲ ਕਰਦੇ ਸੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਹੋਈ, ਹਾਲੀ ਸਿਰਫ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇ ਇੰਨਾ ਕੁਝ ਇਫੈਕਟ ਪੈ ਗਿਆ। ਬਿਲਕੁਲ ਇਦਾਂ ਹੀ ਜਦੋਂ ਐਕਚੁਅਲੀ ਐਗਜ਼ੀਕਿਊਸ਼ਨ ਹੋਣੀ, ਜਿਹੜੀ ਆਪਾਂ ਗੱਲਾਂ ਕਰਦੇ ਆ ਇੰਪੋਰਟ ਤੇ ਡਿਊਟੀਆਂ ਪੈਣੀਆਂ, ਟੈਕਸਿਸ ਕੈਨੇਡਾ ਤੇ ਡਿਊਟੀ ਪਾਣੀ ਇਹਨਾਂ ਨੇ, ਫਿਰ ਜਿਹੜੇ ਐਲਨ ਮਸਕ ਜਿਹੜੀ ਟਰਾਂਸਪੋਰਟੇਸ਼ਨ ਵਾਲੇ ਗੱਲ ਕਰਦੇ ਨੇ, ਉਹ ਜਦੋਂ ਹੋਈ ਉਹਦੇ ਨਾਲ ਗੱਲ ਕਿੱਧਰ ਦੀ ਕਿੱਧਰ ਚੱਲ ਜਾਣੀ ਆ। ਜੀ ਬਿਲਕੁਲ ਇਦਾਂ ਹੀ ਨਜ਼ਰ ਆਉਣ ਡਿਆ ਜੀ। ਆਪਣੀ ਜਿਹੜੀ ਬੇਨਤੀ ਆ ਆਪਣੇ ਲੋਕਾਂ ਨੂੰ ਹੱਥ ਜੋੜ ਕੇ, ਭਾਈ ਜਿਹੜਾ ਕੰਮ ਠੀਕ ਹੁੰਦਾ, ਇਹ ਨਾ ਹੋ ਤੁਸੀਂ ਬ੍ਰਾਂਡ ਨਿਊ ਟਰੱਕ ਲਿਆਓ ਤੇ ਫਿਰ ਦੁਬਾਰਾ ਟਰੱਕਾਂ ਨੂੰ ਪੇ ਕਰਨਾ ਸ਼ੁਰੂ ਕਰ ਦਿਓ। ਬਿਲਕੁਲ ਇਦਾਂ ਹੀ ਇਕਵਿਪਮੈਂਟ ਉਹ ਰੱਖੋ ਜਿਹੜਾ ਤੁਹਾਨੂੰ 4 ਪੈਸੇ ਛੱਡ ਜਾਏ, ਤੇ ਪੈਸੇ ਜਿਹੜੇ ਨੇ ਉਹ ਇੰਪੋਰਟੈਂਟ ਨੇ। ਇਕਵਿਪਮੈਂਟ ਦੀ ਵੈਲਿਊ ਘੱਟ ਆ, ਇਕਵਿਪਮੈਂਟ ਮਹਿੰਗੇ ਹੋਣ ਦੀ ਵੈਲਿਊ ਘੱਟ ਆ, ਕੁਆਲੀਫਾਈਡ ਇਕਵਿਪਮੈਂਟ ਦੀ ਵੈਲਿਊ ਜ਼ਿਆਦਾ। ਤੁਸੀਂ 50,000 60,000 70,000 ਕੁਆਲੀਫਾਈਡ ਟਰੱਕ ਜਿਹੜੇ ਅਸੀਂ ਵੇਚ ਰਹੇ ਆ ਇੰਟਰਨੈਸ਼ਨਲ ਦੇ, ਸਾਲ ਦੀ ਵਾਰੰਟੀ ਲੱਗੀ ਹੈ, ਜੇ ਤੁਸੀਂ ਉਹਨੂੰ ਯੂਜ਼ ਕਰ ਲੋਗੇ ਤੇ ਤੁਹਾਡਾ ਉਹ ਤੋਂ ਪ੍ਰੋਫਿਟ ਵੱਧ ਜਾਣਾ। ਪਿਛਲੇ ਆਪਣਾ ਵੀਕ ਤੇ ਆਪਾਂ ਜਿਹੜਾ ਭਾਈ ਨੂੰ ਡਿਸਕਸ ਕੀਤਾ, ਹਾਂਸ ਟਰੱਕਿੰਗ ਇੱਧਰ ਕੈਨੇਡਾ ਵਿੱਚ, ਉਹਨਾਂ ਨੇ ਜਿਹੜਾ ਅਸੀਂ ਬਲੌਗ ਵੀ ਚਲਾਇਆ, ਉਹਨਾਂ ਕੋਲ ਕੋਈ ਬ੍ਰਾਂਡ ਨੇਮ ਨਹੀਂ ਹੈਗੇ ਵੱਡੇ ਟਰੱਕ, ਉਹਨਾਂ ਕੋਲ ਪੈਕਰ ਦੀ ਮੋਟਰਾਂ ਨੇ, ਤੇ ਇਦਾਂ ਦੇ ਟਰੱਕ ਨੇ ਜਿਹੜੇ ਚ 3 ਮਿਲੀਅਨ ਕਿਲੋਮੀਟਰ ਨੇ, ਸਮਝੋ 1.8 ਮਿਲੀਅਨ ਮਾਈਲਸ। ਠੀਕ ਹੈ। ਉਹ ਜਿਹੜੇ ਟਰੱਕ ਪੈਸੇ ਬਣਾ ਰਹੇ ਨੇ, ਉਹ ਵੀ ਉਨੇ ਹੀ ਪੈਸੇ ਬਣਾਣੇ ਜਿਹੜਾ ਟਰੱਕ ਬ੍ਰਾਂਡ ਨਿਊ ਬਣਾਣਾ। ਪਰ ਉਹਦੀ ਇੰਨੀ ਵਧੀਆ ਹੈਗੀ ਕਿ ਭਾਜੀ ਨੇ ਬਾਰ-ਬਾਰ ਜਿਹੜਾ ਨੈਕਸਟ ਟਾਈਮ ਉਹਨਾਂ ਨੇ ਨਵੇਂ ਇਕਵਿਪਮੈਂਟ ਦੀ ਕਾਸਟ ਕੱਟ ਕਰਕੇ ਉਹ ਫੋਕਸ ਕੀਤਾ ਆਪਣੇ ਇਕਵਿਪਮੈਂਟ ਨੂੰ ਮੇਨਟੇਨ ਰੱਖਣ ਦਾ, ਤੇ ਉਹਨਾਂ ਤੋਂ ਉਹੀ ਪੈਸੇ ਬਣਾ ਰਹੇ ਨੇ ਜਿਹੜਾ ਇੱਕ ਨਵਾਂ ਇਕਵਿਪਮੈਂਟ ਬਣਾਏਗਾ। ਬਿਲਕੁਲ ਠੀਕ ਹੈ ਔਰ ਕਿੰਨੀ ਸਮਝਦਾਰੀ ਤੋਂ ਕੰਮ ਲੈ ਰਹੇ। ਜੀ ਇਹ ਸਾਡੀ ਬੇਨਤੀ ਹੈ ਕਿ ਅਸੀਂ ਉਹ ਚੀਜ਼ਾਂ ਮਾਈਂਡ 'ਚ ਰੱਖੀਏ, ਆਪਣੇ ਆਪ ਨੂੰ ਆਪਟੀਮਾਈਜ਼ ਕਰ ਲਈਏ। ਆਪਟੀਮਾਈਜ਼ ਦਾ ਵਰਡ ਜਿਹੜਾ ਹੈ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦਾ, ਮੈਂ 1 ਮਿੰਟ ਲੈ ਕੇ ਤੁਹਾਨੂੰ ਐਕਸਪਲੇਨ ਕਰਾਂਗਾ। ਇਜ਼ਰਾਈਲ ਦੀ ਟੈਕਨੋਲੋਜੀ ਇਦਾਂ ਦੀ ਹੈਗੀ ਕਿ ਡੈਜ਼ਰਟ 'ਚ ਉਹਨਾਂ ਨੇ ਬੂਟੇ ਲਾ ਦਿੱਤੇ, ਫਲ ਫਰੂਟ ਲਾ ਦਿੱਤੇ, ਤੇ ਉਹਦੇ ਉੱਤੇ ਇੱਕ ਜਿਹੜਾ ਜਿਵੇਂ ਕੈਲੀਫੋਰਨੀਆ ਡਰਾਪ ਹੁੰਦਾ ਹੈ, ਜਿਹੜਾ ਉਹਨੂੰ ਉਨਾ ਹੀ ਮਿਲਦਾ ਪਾਣੀ, ਤੇ ਉਨਾ ਹੀ ਉਹਨੂੰ ਖਾਦ ਮਿਲਦੀ ਆ ਜਿਹੜਾ ਉਹਨੂੰ ਚਾਹੀਦਾ। ਇਹ ਸਾਡੀ ਪੂਰਾ ਨਾਲਾ ਹੀ ਖੋਲ ਦੇਣ ਤੇ ਪੂਰਾ ਜਿਹੜਾ ਉਹਨੂੰ ਪਾਣੀ ਕਰ ਦੇਣ, ਤੇ ਬਾਅਦ ਚ ਆਪਸ ਵਿੱਚ ਲੜਨ ਕੇ ਮੋਗਾ ਕਿੰਨੇ ਤੋੜਿਆ ਤੇ ਨਾਲਾ ਕਿੰਨੇ ਤੋੜਿਆ ਤੇ ਸੰਦ ਕਿੰਨੇ ਲਾਈ ਮੇਰਾ ਸੀਗਾ। ਹਾਂ, ਤੇ ਇਹ ਜਿਹੜੀ ਪ੍ਰੈਸੀਜਨ ਚੀਜ਼ ਹੈ ਨਾ, ਇਹ ਇੰਪੋਰਟੈਂਟ ਹੈ। ਇਹ ਨਹੀਂ ਕਿ ਅਸੀਂ ਮਤਲਬ ਅੱਖਾਂ ਬੰਦ ਕਰਕੇ ਮਿਹਨਤ ਕਰੀ ਜਾਈਏ, ਮਿਹਨਤ ਕਰਨੀ ਤੇ ਲਾਜ਼ਮ ਆ, ਪਰ ਉਸ ਮਿਹਨਤ ਦਾ ਰਿਵਾਰਡ ਜਿਹੜਾ ਹੈ ਨਾ, ਉਹ ਅਸੀਂ ਡਬਲ ਟ੍ਰਿਪਲ ਕਰ ਸਕਦੇ ਹਾਂ। ਬਿਲਕੁਲ ਠੀਕ ਹੈ। ਬਹੁਤ ਸੋਹਣੀ ਗੱਲਬਾਤ ਦੱਸੀ ਤੁਸੀਂ। ਮੈਂ ਸਹੀ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਜਿੱਦਾਂ ਲੋਡਾਂ ਦੀ ਪ੍ਰਾਈਸ ਹੈ ਜਿਹੜੀ ਇਹ ਉੱਤੇ ਗਈ ਹੈ, ਕੀ ਤੁਸੀਂ ਸਮਝਦੇ ਜੇ ਕਿ ਟਰੱਕਾਂ ਦੀ ਪ੍ਰਾਈਸ ਤੇ ਵੀ ਕੁਝ ਅਸਰ ਪਏਗਾ ਇਸ ਸਾਰੇ ਮਾਮਲੇ ਦਾ? ਜੀ ਡਿਮਾਂਡ ਐਂਡ ਸਪਲਾਈ, ਜਿਵੇਂ ਡਿਮਾਂਡ ਵੱਧਦੀ ਹੈ ਤੇ ਸਪਲਾਈ ਡੈਫੀਨਿਟਲੀ ਘੱਟ ਹੋ ਜਾਂਦੀ ਹੈ। ਜਿਹੜੇ ਕੁਆਲੀਫਾਈਡ ਟਰੱਕ ਨੇ ਉਹਨਾਂ ਤੇ ਡੈਫੀਨਿਟਲੀ ਥੋੜਾ ਜਿਹਾ ਪ੍ਰੋਬਲਮ ਆਣਾ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਆਪਾਂ ਗੱਲ ਕਰੀਏ ਜਿਹੜੇ ਜਿਵੇਂ ਅਸੀਂ USA ਟਰੱਕ ਸੇਲ, ਅਸੀਂ ਟਰੱਕ ਵੇਚ ਰਹੇ ਹਾਂ, ਅਸੀਂ ਬਹੁਤ ਸੋਰਸਿੰਗ 'ਚ ਫੋਕਸ ਕਰਦੇ ਹਾਂ। ਜੇ ਤੁਸੀਂ ਹੁਣ ਸਾਡੇ ਟਰੱਕ ਦੇਖੋ, ਸਾਡੀ ਜਿਹੜੀ ਹੈ ਨੰਬਰ ਵੋਲਿਊਮ ਜਿਹੜਾ ਹੈ ਵੇਚਣ ਦਾ ਉਨਾ ਹੀ ਹੈਗਾ, ਪਰ ਸਾਡੇ ਕੋਲ ਸਪਲਾਈ ਘੱਟ ਹੋ ਗਈ ਹੈ। ਜਦੋਂ ਟਰੱਕ ਲੈਣ ਜਾਂਦੇ ਆ, ਸਾਨੂੰ ਓਵਰ ਪ੍ਰਾਈਸ ਟਰੱਕ ਜ਼ਿਆਦਾ ਮਿਲ ਰਹੇ ਨੇ, ਤੇ ਅਸੀਂ ਉਹ ਟਰੱਕ ਰਾਈਟ ਅਵੇ ਤੇ ਲਾ ਕੇ ਲਾਂਚ ਨਹੀਂ ਕਰ ਸਕਦੇ ਨਾ। ਅਸੀਂ ਹਾਲੀ ਮਤਲਬ ਮਾਰਕੀਟ ਬਣ ਰਹੀ ਹੈ ਪ੍ਰਾਈਸ ਉੱਤੇ ਜਾਣ ਦੀ, ਪਰ ਉਹ ਆਲਰੇਡੀ ਸਾਨੂੰ ਐਕਸਪੈਂਸਿਵ ਟਰੱਕ ਮਿਲ ਰਹੇ ਨੇ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਫੋਕਸ ਰੱਖੀਏ, ਸਮਾਨ ਵਧੀਆ ਕੱਢੀਏ, ਪਰ ਇਦਾਂ ਦਾ ਸਮਾਨ ਕੱਢੀਏ ਜਿਹੜਾ ਵੇਚਣ ਵਾਸਤੇ ਕਸਟਮਰ ਨੂੰ ਵੀ ਤੰਗ ਨਾ ਕਰੇ ਤੇ ਸਾਨੂੰ ਵੀ ਤੰਗ ਨਾ ਕਰੇ। ਐਗਜ਼ੈਕਟਲੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ। ਐਟ ਦ ਸੇਮ ਟਾਈਮ ਜਿਹੜੇ ਆਕਸ਼ਨ ਦੇ ਟਰੱਕ ਨਹੀਂ ਚੱਕ ਰਹੇ, ਅਸੀਂ ਰੈਂਟਲ ਟਰੱਕ ਨਹੀਂ ਚੱਲ ਰਹੇ, ਜਿਹੜੇ ਬੈਂਕ ਦੇ ਚੱਕੇ ਟਰੱਕ ਨੇ ਉਹ ਨਹੀਂ ਚੱਕ ਰਹੇ, ਅਸੀਂ ਮੇਕ ਸ਼ੋਰ ਕਰ ਰਹੇ ਹਾਂ। ਜਿਵੇਂ ਕੈਨਵਰਥ ਸਾਡਾ, ਅਸੀਂ ਇੰਡੀਪੈਂਡੈਂਟ ਡੀਲਰ ਆ, ਕੈਨਵਰਥ ਦੇ ਟਰੱਕ ਵਿੱਚ ਹੀ ਉਹ ਸਾਡੇ ਕੋਲ ਵਧੀਆ ਨੇ। ਨਾਲ ਸਾਡੇ ਕੋਲ ਜਿਹੜੇ
ਕੀ ਕਹਿੰਦੇ ਇੰਟਰਨੈਸ਼ਨਲ ਟਰੱਕ ਵਧੀਆ ਨੇ, ਅਸੀਂ ਬਿਹਤਰੀਨ ਡੀਲਾਂ ਲਾਈਆਂ ਨੇ, ਤੇ ਹਮ, ਐਂਡ ਆਫ ਦ ਡੇ ਜਦੋਂ ਤੁਸੀਂ ਉਹ ਇਕਵਿਪਮੈਂਟ ਯੂਜ਼ ਕਰੋਗੇ ਤੁਹਾਡਾ ਬਜਟ ਠੀਕ ਰਹੇਗਾ ਤੇ ਤੁਸੀਂ ਡੈਫੀਨਿਟਲੀ ਬੈਸਟ ਪੋਸੀਬਲ ਕੰਬੀਨੇਸ਼ਨ ਕਰਕੇ ਐਕਸਪੈਂਸ ਦਾ ਪ੍ਰੋਫਿਟ ਚੱਕ ਸਕਦੇ ਹੋ। ਜਿੰਨਾ ਪ੍ਰੋਫਿਟ ਹੋਏਗਾ ਉਨਾ ਬੈਟਰ ਆ ਜੀ। ਬਿਲਕੁਲ ਇਦਾਂ ਕੀ ਬਾਤ ਹੈ। ਔਰ ਸੋਹਣਾ ਸੁਝਾਅ ਦਿੱਤਾ ਤੁਸੀਂ। ਕੋਈ ਡੀਲਸ ਜਿਹੜੀਆਂ ਇਸ ਵੇਲੇ USA ਟਰੱਕ ਸੇਲਸ ਤੇ ਲੱਗੀਆਂ ਹੋਣ, ਜਿਨ੍ਹਾਂ ਦਾ ਚਰਚਾ, ਜਿਨ੍ਹਾਂ ਦੇ ਬਾਰੇ ਦੱਸਣਾ ਤੁਸੀਂ ਮੁਨਾਸਿਬ ਸਮਝੋ? ਜੀ, ਉਹਦਾ ਸਿੰਪਲ ਤਰੀਕਾ ਇਹ ਹੈ ਕਿ ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਂਦੇ ਹੋ usatrucksales.com, ਜਾਂ ਤੁਸੀਂ ਜਾ ਸਕਦੇ ਹੋ, ਜੇ ਤੁਸੀਂ ਪੰਜਾਬੀ ਪੜ੍ਹਨੀ ਹੈ ਤੇ punjabtrucksales.com, ਜਾਂ ਪੰਜਾਬੀ ਟਰੱਕ ਸੇਲਸ, ਸੇਲ ਦੇ ਬਾਅਦ ਐਸ ਲੱਗਦਾ .com ਤੇ ਜਾ ਕੇ ਤੁਸੀਂ ਸਾਡੇ ਜਿੰਨੇ ਵੀ ਕੈਨਵਰਟ ਦੇ ਜਿਹੜੇ ਸਪੈਸ਼ਲ ਲਾਈਆਂ ਨੇ, ਅਸੀਂ 21 ਦੇ ਕੈਨਵਰਟ ਤੇ ਕਮਿੰਸ 500 ਹਾਰਸ ਪਾਵਰ ਨਾਲ, ਤੇ ਉਹਦੇ ਚ ਅਸੀਂ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ। ਤੇ ਕੈਨਵਰਟ ਤੇ ਆਪ ਸਪਲਾਈ ਟਰੱਕ ਨੇ, ਇਹ ਬਾਹਰੋਂ ਚੱਕੇ ਟਰੱਕ ਨਹੀਂ ਹੈਗੇ, APU ਲੱਗੇ ਥਰਮੋ ਕਿੰਗ ਦੇ, ਆਵਰ ਬਹੁਤ ਘੱਟ ਨੇ, ਤੇ ਉਹਨਾਂ ਦੇ ਜਿਹੜੀ ਫਾਈਨੈਂਸਿੰਗ ਆ ਉਹ ਵੀ ਅਸੀਂ ਪੈਕਰ ਫਾਈਨੈਂਸ਼ੀਅਲ ਤੋਂ ਕਰਾ ਕੇ ਦੇ ਸਕਦੇ ਹਾਂ। ਵਾਹ, ਉਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਉਹਦੇ ਬਾਅਦ ਸਾਡੇ ਕੋਲ ਇੰਟਰਨੈਸ਼ਨਲ ਟਰੱਕ ਨੇ, ਸਿੰਗਲ ਬੰਕ ਬੱਚੇ ਨੇ ਮੋਸਟਲੀ, ਡਬਲ ਬੰਕ ਇੱਕ ਅੱਧਾ ਹੀ ਬੱਚਾ। ਉਹਦੇ ਚ 826 ਮੋਟਰ ਆ, ਫਿਊਲ ਕੰਜ਼ੰਪਸ਼ਨ ਜਿਹੜੀ ਹੈ 8.5 ਮਾਈਲ ਪਰ ਗੈਲਨ ਦੇ ਰਿਹਾ ਮੋਸਟਲੀ ਸਾਡੇ ਕਸਟਮਰ ਨੂੰ। ਕੀ ਬਾਤ ਹੈ। ਵੀ ਦੇ ਰਿਹਾ 450 ਹਾਰਸ ਪਾਵਰ ਦਾ ਇੰਜਨ ਆ, ਤੇ ਸਿੰਗਲ ਬੰਕ ਚ ਅਸੀਂ 10 ਦੇ 10 ਬ੍ਰੈਂਡ ਨਿਊ ਟਾਇਰ ਦੇਣੇ ਨੇ ਅਮਰੀਕਨ। ਜਿਹੜੇ ਡਬਲ ਬੰਕ ਨੇ ਉਹਦੇ ਚ ਡਰਾਈਵ ਟਾਇਰ ਦੇ ਰਹੇ ਨੇ ਡਬਲ ਕੁਆਇਨ ਵਾਲੇ ਜਿਹੜੇ ਹੁੰਦੇ ਨੇ ਆਪਣਾ ਥਾਈਲੈਂਡ ਵਾਲੇ, ਤੇ 1 ਸਾਲ ਦੀ ਵਾਰੰਟੀ ਦੇ ਰਿਹਾ, ਜਿਹਦੇ ਚ ਐਨੀ ਇਲੈਕਟ੍ਰੀਕਲ ਮਕੈਨੀਕਲ ਜਿਹੜਾ ਕਵਰਡ ਕੰਪੋਨੈਂਟ ਲਿਸਟ ਜਿਹੜੀ ਹੁੰਦੀ ਨਾ OEM ਦੀ, ਉਹਦੇ ਅੰਦਰ ਜਿੰਨੇ ਕਵਰ ਕੰਪੋਨੈਂਟ ਨੇ ਤੇ ਉਹਦੇ ਚ ਲੇਬਰ ਪਾਰਟ ਡਾਇਗਨੋਸਟਿਕ ਸ਼ਾਮਿਲ ਆ। ਤੁਸੀਂ ਕੋਈ ਡਿਡਕਟੇਬਲ ਨਹੀਂ ਪੇ ਕਰਨੇ, ਜ਼ੀਰੋ ਡਿਡਕਟੇਬਲ, ਤੇ ਨਾਲ ਹੀ ਟੋਇੰਗ ਵੀ ਕਵਰ ਅਪ ਟੂ $550, ਤੇ ਨਾਲ ਹੀ 3 ਮੇਨਟੇਨੈਂਸ ਵੀ ਕਵਰ ਨੇ। ਇੱਕ ਮੇਨਟੇਨੈਂਸ $1200 ਦੀ ਹੁੰਦੀ ਹੈ। ਹਾਂ। ਤੇ ਜੇ ਤੁਸੀਂ ਫਰੇਡ ਲਾਈਨਰ ਵਾਲੇ ਪਾਸੇ ਚਲ ਜਾਓ ਤੇ ਸਾਡੇ ਕੋਲ 22 ਦੇ ਫਰੇਡ ਲਾਈਨਰ ਨੇ 505, 2020 ਦੇ ਫਰੇਡ ਲਾਈਨਰ ਨੇ, APU ਲੱਗੇ 505, ਤੇ ਨਾਲ ਅਸੀਂ ਉਹਨਾਂ ਦੀ ਨਾਲ ਵਾਰੰਟੀ ਦੇ ਰਹੇ ਹਾਂ 3 ਮਹੀਨੇ ਦੀ। ਕਿਸੇ ਵੀ ਸਾਡੇ ਰੀਟੇਲ ਟਰੱਕ ਨੂੰ ਲੋਗੇ ਉਹਦੇ ਨਾਲ ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ। ਤੇ ਡੈਫੀਨਿਟਲੀ ਜਿਹੜੀ ਸਿਚੁਏਸ਼ਨ ਆ ਉਹ ਇਦਾਂ ਹੈਗਾ ਕਿ ਟਰੱਕ ਲਓ ਤੇ ਕੰਮ ਤੇ ਜਾਓ। ਇਹ ਨਹੀਂ ਕਿ ਸਾਡੇ ਤੋਂ ਟਰੱਕ ਲੈ ਕੇ ਤੁਸੀਂ ਹੁਣ ਮਕੈਨਿਕਲ ਜਾਓ ਤੇ ਸਾਡੇ ਤੋਂ ਟਰੱਕ ਲੈ ਕੇ ਹੁਣ ਇਲੈਕਟ੍ਰੀਸ਼ੀਅਨ ਕੋਲ ਜਾਓ, ਉਹਦੇ ਬਾਅਦ ਤੇ ਉਹ ਵਨ ਸਟਾਪ ਸ਼ਾਪ। ਉਹ ਪਲੱਸ ਫਾਈਨੈਂਸਿੰਗ ਸਾਡੀ ਜਿਹੜੀ ਹੈ ਬੈਸਟ ਫਾਈਨੈਂਸਿੰਗ ਹੈ, ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਨਹੀਂ ਤਾਂ ਸਾਨੂੰ ਕਾਲ ਕਰ ਦਿਓ, ਅਸੀਂ ਤੁਹਾਨੂੰ ਫੋਨ ਤੇ ਲਾਈਨ ਤੇ ਲਿਆ ਕੇ ਤੁਹਾਨੂੰ ਜਿਹੜਾ ਐਪਲੀਕੇਸ਼ਨ ਕਰਕੇ ਤੇ ਜਿਹੜਾ ਲੋਨ ਪ੍ਰੋਸੈਸ ਕਰਕੇ ਤੁਹਾਨੂੰ ਵਿਆਜ ਦੱਸ ਕੇ, ਡਾਊਨ ਪੇਮੈਂਟ ਦੱਸ ਕੇ ਤੁਹਾਡਾ ਟਰੱਕ ਬੁੱਕ ਕਰ ਲਾਂਗੇ। ਕੀ ਬਾਤ ਹੈ। ਸੇ ਸਾਹਿਬ, ਬਹੁਤ ਬਹੁਤ ਧੰਨਵਾਦ ਕਿ ਨਵੇਂ ਸਾਲ ਦੇ ਵਿੱਚ ਬਹੁਤ ਉਮੀਦ ਭਰੀਆਂ ਕੁਝ ਗੱਲਾਂ ਨੇ ਜਿਹੜੀਆਂ ਤੁਸੀਂ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੀਆਂ ਕੀਤੀਆਂ। ਮੇਰੇ ਜ਼ਿਹਨ 'ਚ ਜਿਹੜੇ ਸਵਾਲ ਸਨ ਉਹਨਾਂ ਦਾ ਬਹੁਤ ਭਰਪੂਰ ਔਰ ਭਰਵਾਂ ਜਵਾਬ ਮਿਲਿਆ। USA ਟਰੱਕ ਸੇਲਸ ਪਲੇਟਫਾਰਮ ਤੋਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦ ਕਿ ਤੁਸੀਂ ਕੁਝ ਸਮਾਂ ਦਿੱਤਾ। ਥੈਂਕ ਯੂ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕੁਮ ਜੀ। ਬੜੀ ਮਿਹਰਬਾਨੀ। ਇੱਕ ਵਾਰ ਫਿਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਔਰ ਸਾਡੇ ਵੱਲੋਂ ਵੀ ਬਹੁਤ ਸਤਿ ਸ੍ਰੀ ਅਕਾਲ। ਥੈਂਕ ਯੂ ਸੋ ਮਚ ਜੀ। ਇਹ ਸਨ USA ਟਰੱਕ ਸੇਲਸ ਤੋਂ ਸੈਯਦ ਅਰਮਗਾਮ ਅਲੀ ਹੁਣੇ, ਸੈਯਦ ਸਾਹਿਬ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਇਹਨਾਂ ਦੇ ਨਾਲ ਫਿਰ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਜੋ ਚੇਂਜਸ ਆਉਂਦੀਆਂ ਉਹਨਾਂ ਦੇ ਉੱਤੇ ਜਿਹੜਾ ਭਰਵਾਂ ਚਾਨਣੇ ਪਾਉਂਦੇ ਨੇ ਉਹ ਆਪਣੀ ਮਿਸਾਲ ਆਪ ਹੁੰਦਾ। ਬਹੁਤ ਸਾਰੇ ਨਵੇਂ ਪੱਖ ਖੋਲਦੇ ਨੇ, ਸੋ ਅਸੀਂ ਇਹਨਾਂ ਨੂੰ ਤੰਗ ਕਰਦੇ ਰਹਾਂਗੇ। ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ